ਆ ਜੁੱਤੀ ਬਦਲ ਲਓ ਜੀ। मैं अगे कहना भी इतनी अच्छी जुत्ती उत्थे किथे रखी ਉੱਥੋਂ ਪਾ ਕੇ ਆਏ ਸਾਰੇ ਉੱਥੋਂ ਪਾ ਕੇ ਆਏ साह ना साह ही रलदे पैर सड़ गए ना चलो कोई नहीं ਉਹਨਾਂ ਵੀ ਇੱਕ ਹੋਰ ਪਾਈ ਉਹ ਇਦਾਂ ਹੀ ਆ ਜੀ, ਇਹ ਜੁੱਤੀਆਂ ਇੱਥੇ ਇਦਾਂ ਹੀ ਹੋਣੀਆਂ। ਉੱਥੋਂ ਪਾ ਕੇ ਆਏ ਆ ਬੰਦਾ ਤੇ ਇਹ ਲੈ ਲਓ ਇਹ ਪਾ ਲਓ ਉਦਾਂ ਹੁਣ ਕੋਈ ਕੁੱਕੜ ਕੱਕੜ ਦਾ ਸਦਕਾ ਕਰ ਦਿਓ, ਜੁੱਤੀ ਲੱਭ ਗਈ ਤੁਹਾਡੀ। ਮਾਸਟਰ ਅੱਛਾ ਅਮਰ ਸਿੰਘ ਦਾ ਪੁੱਤਰ ਹੈ ਜੀ। ਅੱਛਾ ਮਾਸਟਰ ਅਮਰ ਸਿੰਘ ਦੇ ਪੋਤਰੇ ਆ ਜੀ। ਹਾਂਜੀ ਹਾਂਜੀ, ਪੁਰਾਣੇ ਬੰਦੇ ਵੀਡੀਓ ਜਿਹੜੀ ਤੁਹਾਡੀ ਆ, ਮੈਂ ਸਾਡੇ ਚੈਨਲ ਰਾਹੀਂ ਕਹਿੰਦਾ ਵੀ ਇਹ ਸਾਡੇ ਬਾਹਰ ਪਰਿਵਾਰ ਸਾਡੇ ਬਹੁਤ ਰਹਿੰਦੇ ਆ, ਬੱਚੇ ਦਿਨ ਤੇ ਬਾਹਰ, ਸਾਡੇ ਦਾਦੇ ਪੜਦਾਦੇ ਸਰ ਬਾਹਰ ਆ। ਹਾਂਜੀ ਹਾਂਜੀ ਉਹਨਾਂ ਨੂੰ ਪਤਾ ਲੱਗੋ ਕਿ ਸਾਡੇ ਬੱਚੇ ਉੱਥੇ ਗਏ। ਹਾਂ, ਇੱਕ ਤਾਰੀਖ ਦਾ ਹਿੱਸਾ ਬਣ ਜਾਣਾ ਜੀ। ਹਾਂਜੀ ਹਾਂਜੀ ਤੁਸੀਂ ਖੁੱਲ ਕੇ ਦੱਸੋ, ਤੁਸੀਂ ਜਗਦੇ ਕਿਉਂ ਆ, ਸ਼ਰਮ ਦੇ ਕਿਉਂ ਆ? ਹਾਂ ਨਾ ਨਾ ਇਦਾਂ ਨਾ ਕਰੋ, ਹੁਣ ਜੇ ਆ ਗਏ ਆ ਤਾਂ ਫਿਰ ਖੁੱਲ ਕੇ ਬੋਲੋ। ਹਾਂਜੀ ਭਾਜੀ ਆਪਾਂ 5-6 ਸਾਲ ਦੇ ਸੀ ਨਾ, ਹੂੰ ਉਦੋਂ ਤਾਰਾਂ ਨਹੀਂ ਸੀ ਲੱਗੀਆਂ। ਅੱਛਾ ਤਾਰਾਂ ਨਹੀਂ ਸੀ ਲੱਗੀਆਂ ਤੇ ਇਧਰੋਂ ਬੀਬੀਆਂ ਜਾਂਦੀਆਂ ਹੁੰਦੀਆਂ ਸੀ ਪਾਕਿਸਤਾਨ ਵੱਲੋਂ, ਹਾਂ ਉੱਥੇ ਸਰੋਵਰ ਤੇ ਦਰਸ਼ਨ ਕਰਕੇ ਬਾਬੇ ਜੱਲਲ ਸਾਹਿਬ ਮੱਥਾ ਟੇਕ ਕੇ ਉਹਨਾਂ ਦੇ ਅੱਛਾ। ਵਾਪਸ ਪੀਐਸਐਫ ਵਾਲੇ ਛੱਡ ਆ ਜਾਂਦੇ। ਹਾਂ ਬਹੁਤ ਇਹ ਵਧੀਆ ਉਦੋਂ ਪ੍ਰੋਬਲਮ, ਜਦੋਂ ਦੀਆਂ ਫਿਰ ਤਾਰਾਂ ਲੱਗ ਗਈਆਂ ਹਾਂ। ਉਦੋਂ ਦਾ ਫਿਰ ਆਪਣਾ ਤੁਸੀਂ ਉੱਧਰ ਰਹਿ ਗਏ, ਅਸੀਂ ਇੱਧਰ ਰਹਿ ਗਏ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज पहुंची है जी करतारपुर साहिब, जिथे साढ़े चढ़ते पंजाब तो आए हुए मेहमान साढ़े नाल मौजूद आ। इन्हां नूं पुछदे आ भी किहड़ी जगह तो आए आ ते ये पहले भी आए सी या पहली बारी आए आ। आपां इन्हां नाल सारियां गल्लां बातां सांझियां करनियां। अस्सलाम वालेकुम जी। भई अपना नाम दसो। ਗੁਲਜ਼ਾਰ ਸਿੰਘ गुलजार सिंह। अपना जी अंकल जी? ਲਖਵਿੰਦਰ ਸਿੰਘ ਹਰਦੇਵ ਸਿੰਘ ਸ਼ਾਹ ਜੀ। अच्छा जी। हाँ जी ਜੀਤ ਸਿੰਘ जीत सिंह। ਪ੍ਰਗਟ ਸਿੰਘ ਜੀ ਪ੍ਰਗਟ ਸਿੰਘ ਵੀ ਸਾਡੇ ਨਾਲ ਬੈਠੇ ਆ ਜੀ ਅੰਕਲ ਹੁਣੀ। ਤੇ ਸੁਣਾਓ ਜੀ ਆਪਣਾ ਕੀ ਹਾਲ ਆ, ਕਿੱਦਾਂ ਇਰਾਦਾ ਬਣਿਆ ਇੱਥੇ ਆਉਣ ਦਾ ਜੀ? ਬਹੁਤ ਵਧੀਆ ਜੀ। ਪਹਿਲਾਂ ਅਸੀਂ ਡੇਰੇ ਬਾਬੇ ਨਾਨਕ ਤੋਂ ਦੂਰਬੀਨ ਦੇ ਨਾਲ ਵਹਿੰਦੇ ਹੁੰਦੇ ਸੀਗੇ। ਅੱਛਾ ਹੁਣ ਉਹ ਤਾਂ ਦੂਰਬੀਨ ਦੇ ਨਾਲ ਪਤਾ, ਅੱਛਾ ਹੁਣ ਅਸੀਂ ਆਪਣਾ ਅੱਖੀਂ ਵੇਖ ਕੇ ਹਾਂ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਆਪਣਾ ਬਾਬੇ ਨਾਨਕ ਜੀ ਦਾ ਗੁਰਦੁਆਰਾ ਸਾਹਿਬ, ਹਾਂ ਹਾਂ। ਬਹੁਤ ਵਧੀਆ। ਦੇਖੋ ਜੀ ਦੂਰਬੀਨ ਨਾਲ ਠੰਡ ਥੋੜੋ ਪੈਂਦੀ ਸੀਗੀ, ਹਾਂਜੀ ਨਾ ਜੀ ਨਾ, ਉਹ ਤਾਂ ਐਵੇਂ ਹੀ ਇੱਕ ਤਸੱਲੀ ਜੀ ਹੋ ਜਾਂਦੀ। ਕਈ ਵਾਰੀ ਹੋ ਜਾਂਦੀ ਸੀ। ਬੰਦਾ ਸਵਾਰ ਕੇ ਦੇਖਦਾ ਵੀ ਨਹੀਂ ਸੀ, ਅਗਲਾ ਕਹਿੰਦਾ ਉਤਰਿਆ ਥੱਲੇ ਵੀ ਹੁਣ ਹਾਂ, ਟਾਈਮ ਹੋ ਗਿਆ ਤੇਰਾ। ਹਾਂਜੀ ਇਦਾਂ ਹੀ ਕਰਦੇ ਸੀ ਨਾ? ਹਾਂਜੀ, ਇਸ ਤਰ੍ਹਾਂ ਕਰਦੇ ਅੱਛਾ, ਇਹਦੇ ਪੈਸੇ ਲੈਂਦੇ ਹੁੰਦੇ ਸੀ ਕਿ ਫ੍ਰੀ ਆਪਣਾ ਦਿਖਾਉਂਦੇ ਹੁੰਦੇ ਸੀ? ਸੀ। ਨਹੀਂ ਉਹ ਫ੍ਰੀ ਫ੍ਰੀ ਸੀਗਾ, ਹਾਂਜੀ, ਕੋਈ ਫੀਸ ਵਗੈਰਾ ਨਹੀਂ ਨਹੀਂ ਸੀ? ਫੀਸ ਕੋਈ ਨਹੀਂ। ਅੱਛਾ ਅੱਛਾ। ਹੋਰ ਬਾਬਾ ਜੀ ਤੁਸੀਂ ਸੁਣਾਓ, ਕਰੋ। ਤਰਨ ਤਾਰਨ ਤੋਂ ਆ ਤੁਸੀਂ ਵੀ? ਅਸੀਂ ਨਸ਼ੇ ਢਾਲੇ ਤੋਂ ਨਸ਼ਹਿਰਾ ਟਾਲਾ, ਨਸ਼ਹਿਰਾ ਟਾਲਾ ਹੈ। ਠੀਕ ਠੀਕ ਠੀਕ। ਸਾਡਾ ਜ਼ਿਲ੍ਹਾ ਜੀ ਨਸ਼ਹਿਰਾ ਢਾਲਾ ਵਾ। ਹਾਂ ਤੁਸੀਂ ਤਾਂ ਬਿਲਕੁਲ ਫਿਰ ਗੁਆਂਢੀ ਆ ਆਪਣੇ ਪਾਕਿਸਤਾਨ ਦੇ, ਹੈ? ਪਿੰਡ ਨਸ਼ਹਿਰਾ ਢਾਲਾ ਸਭ ਤੋਂ ਕਹਿ ਲਓ ਵੀ ਸਰਹੱਦੀ ਪਿੰਡ ਤੁਹਾਡੇ ਹੀ ਆ, ਨੇੜੇ ਜਿਹੜੇ ਇੱਕ ਦੂਜੇ ਦੇ। ਪੜਾਣਾ ਵਾ, ਹਾਂ ਬਿਹਾਰ ਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਨੂੰ ਪੜਾਣਾ ਬਹੁਤ ਤਾਰੀਖੀ ਪਿੰਡ ਆ ਜੀ। ਹਾਂਜੀ ਹਾਂਜੀ, ਨਸ਼ਹਿਰਾ ਪੜਾਣਾ। ਨਸ਼ਹਿਰਾ ਜਿਹੜਾ ਪਾਕਿਸਤਾਨ ਵਾਲੀ ਸਾਈਡ 'ਚ ਆ? ਹਾਂਜੀ ਨਹੀਂ ਨਸ਼ਹਿਰਾ, ਹਾਂਜੀ ਪਾਕਿਸਤਾਨ ਵਾਲੇ ਬੰਨੇ ਨੇ ਪੜਾਣਾ ਹਾਂ ਤੇ ਨਸ਼ਹਿਰਾ ਢਾਲਾ ਹਿੰਦੁਸਤਾਨ। ਹਾਂ ਪਾਕਿਸਤਾਨ ਪੜਾਣਾ ਆ, ਜਿੱਥੇ ਅੱਜ ਵੀ ਹਵੇਲੀ ਜਿਹੜੀ ਉਹ ਹਾਂਜੀ ਹਾਂਜੀ ਜਵਾਲਾ ਸਿੰਘ ਦੀ ਮੌਜੂਦ ਆ। ਔਰ ਹਾਂਜੀ ਹਾਂਜੀ ਚਲੋ ਵਕਤ ਦੀ ਜਿਹੜੇ ਉਹ ਮਾਰ ਪਈ ਉਹਨੂੰ, ਲੇਕਿਨ ਹਵੇਲੀ ਅੱਜ ਵੀ ਦੇਖਣ ਦੇ ਕਾਬਲ ਆ। ਹਾਂਜੀ ਇੱਕ ਗੁਰਦੁਆਰਾ ਵੀ ਉੱਥੇ ਹੈਗਾ ਆ ਬਹੁਤ ਵਧੀਆ, ਬੜਾ ਸ਼ਾਨਦਾਰ ਆਪਣੀ ਹਾਲਤ ਵਿੱਚ ਮੌਜੂਦ। ਅਸੀਂ ਵੀਡੀਓ ਬਣਾਈ ਆ, ਦੇਖਣ ਵਾਲੇ ਦੇਖ ਸਕਦੇ ਆ ਸਾਡੇ ਚੈਨਲ ਤੇ। ਜਦੋਂ ਭਾਜੀ ਆਪਾਂ 5-6 ਸਾਲ ਦੇ ਸੀ ਨਾ, ਹੂੰ ਉਦੋਂ ਤਾਰਾਂ ਨਹੀਂ ਸੀ ਲੱਗੀਆਂ। ਅੱਛਾ ਤਾਰਾਂ ਨਹੀਂ ਸੀ ਲੱਗੀਆਂ ਤੇ ਇਧਰੋਂ ਬੀਬੀਆਂ ਜਾਂਦੀਆਂ ਹੁੰਦੀਆਂ ਸੀ ਪਾਕਿਸਤਾਨ ਵੱਲੋਂ, ਹਾਂ ਉੱਥੇ ਸਰੋਵਰ ਤੇ ਦਰਸ਼ਨ ਕਰਕੇ ਬਾਬੇ ਜੱਲਲ ਸਾਹਿਬ ਮੱਥਾ ਟੇਕ ਕੇ ਉਹਨਾਂ ਦੇ ਅੱਛਾ। ਵਾਪਸ ਪੀਐਸਐਫ ਵਾਲੇ ਛੱਡ ਆ ਜਾਂਦੇ। ਹਾਂ ਬਹੁਤ ਇਹ ਵਧੀਆ ਉਦੋਂ ਪ੍ਰੋਬਲਮ, ਜਦੋਂ ਦੀਆਂ ਫਿਰ ਤਾਰਾਂ ਲੱਗ ਗਈਆਂ ਹਾਂ। ਉਦੋਂ ਦਾ ਫਿਰ ਆਪਣਾ ਤੁਸੀਂ ਉੱਧਰ ਰਹਿ ਗਏ, ਅਸੀਂ ਇੱਧਰ ਰਹਿ ਗਏ। ਅੱਛਾ, ਤੁਸੀਂ ਸਾਨੂੰ ਥੋੜਾ ਜਿਹਾ ਇਹ ਦੱਸੋ ਵੀ ਜਦੋਂ ਤਾਰਾਂ ਨਹੀਂ ਸੀ ਲੱਗੀਆਂ, ਕੀ ਜ਼ਿਮੀਂਦਾਰਾਂ ਦੇ ਹਾਲਾਤ ਕੀ ਸੀ? ਜ਼ਿਮੀਂਦਾਰ ਦੇ ਹਾਲਾਤ ਬਹੁਤ ਵਧੀਆ ਸੀ। ਅੱਛਾ ਇਹ ਤਾਂ ਤੁਹਾਨੂੰ ਪਤਾ ਵੀ ਫਿਰ ਜਦੋਂ ਦਾ ਆਪਣਾ ਸਿਸਟਮ ਬਦਲ ਜਾਂਦਾ ਵਾ, ਉਦੋਂ ਫਿਰ ਮੁੜ ਕੇ ਆਪਣਾ ਜੋ ਹਾਲਾਤ ਜਿਉਂ ਖਰਾਬ ਹੁੰਦੇ ਗਏ। ਇੱਕ ਮਿੰਟ, ਤੁਹਾਡੀ ਜੁੱਤੀ ਆ ਜੁੱਤੀ ਬਦਲ ਲਓ ਜੀ। ਮੈਂ ਅੱਗੇ ਕਹਿਣਾ ਵੀ ਇੰਨੀ ਅੱਛੀ ਜੁੱਤੀ ਉੱਥੇ ਕਿੱਥੇ ਰੱਖੀ? ਉੱਥੋਂ ਪਾ ਕੇ ਆਏ ਸਾਰੇ ਉੱਥੋਂ ਪਾ ਕੇ ਆਏ ਆ ਸਾਹ ਨਾ ਸਾਹ ਹੀ ਰਲਦੇ ਚੱਲ ਕੋਈ पैर सड़ गए ना ਚਲੋ ਕੋਈ ਨਹੀਂ, ਉਹਨਾਂ ਵੀ ਇੱਕ ਹੋਰ ਪਾਈ ਉਹ ਇਦਾਂ ਹੀ ਆ ਜੀ, ਇਹ ਜੁੱਤੀਆਂ ਇੱਥੇ ਇਦਾਂ ਹੀ ਹੋਣੀਆਂ। ਉੱਥੋਂ ਪਾ ਕੇ ਆਏ ਆ ਬੰਦਾ ਤੇ ਇਹ ਲੈ ਲਓ ਇਹ ਪਾ ਲਓ ਉਦਾਂ ਹੁਣ ਕੋਈ ਕੁੱਕੜ ਕੱਕੜ ਦਾ ਸਦਕਾ ਕਰ ਦਿਓ, ਜੁੱਤੀ ਲੱਭ ਗਈ ਤੁਹਾਡੀ। ਅੱਛਾ ਅੱਛਾ, ਮੇਰਾ ਗੱਲ ਕਰਨ ਦਾ ਮਕਸਦ ਇਹ ਵੀ ਜਦੋਂ ਆਪਣਾ ਇਹ ਉਦੋਂ ਤਾਰਾਂ ਨਹੀਂ ਸੀ ਲੱਗੀਆਂ ਹੈਗੀਆਂ, ਹਾਂਜੀ
ਉਦੋਂ ਜਦੋਂ ਜ਼ਿਮੀਦਾਰਾਂ ਕਰਦੇ ਸੀ ਇੱਕ ਦੂਜੇ ਨਾਲ ਲੈਣ ਦੇਣ ਕਰ ਲੈਂਦੇ ਸੀ, ਹਲਪ ਜਾਲੀ ਦੀ ਕੋਈ ਸਾਂਝ ਹੈਗੀ ਸੀ ਕਿ ਨਹੀਂ? ਨਹੀਂ ਉਦੋਂ ਹਲਪ ਚਾਲੀ ਤੇ ਉਦੋਂ ਬੀਐਸਐਫ ਦਾ ਪਾਰਾ ਹੁੰਦਾ ਸੀ। ਅੱਛਾ, ਜੋ ਤਾਰਾਂ ਨਹੀਂ ਸੀ ਹਾਂਜੀ ਲੱਗੀਆਂ। ਤਾਰਾਂ ਵੀ ਨਹੀਂ ਲੱਗੀਆਂ, ਉਦੋਂ ਹੀ ਬੀਐਸਐਫ ਦਾ ਪਾਰਾ, ਉਦੋਂ ਦੁਨੀਆ ਸਿਆਣੀ ਸੀਗੀ, ਉਧਰ ਦੀ ਗੱਲਬਾਤ ਨਹੀਂ ਹੁੰਦੀ। ਅੱਛਾ, ਹਾਂਜੀ, ਆਪੋ ਆਪਣੀ ਖੇਤੀ ਕਰਕੇ ਫਿਰ ਵਾਪਸ ਆ ਜਾਂਦੇ। ਨਾ ਇੱਕ ਦੂਜੇ ਨਾਲ ਵੈਸੇ ਮੁਖਾਤਬ ਵੀ ਨਹੀਂ ਹੁੰਦੇ, ਬੁਲਾਉਂਦੇ ਵੀ ਨਹੀਂ ਸੀ ਹੁੰਦੇ? ਨਹੀਂ ਜੀ। ਇਹ ਵੀ ਨਹੀਂ ਸੀ ਪਤਾ ਜਿਹੜਾ ਸਾਡਾ ਗੁਆਂਢੀ ਜ਼ਿਮੀਦਾਰ ਹੈ ਇਹਦਾ ਨਾਂ ਕੀ ਆ? ਹਾਂਜੀ, ਉੱਥੇ ਬੁਲਾ ਨਹੀਂ ਨਾ ਸਕਦੇ ਆਪਾਂ, ਬੀਐਸਐਫ ਦਾ ਪਾਰਾ ਹੁੰਦਾ ਹੈ, ਆਪਾਂ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ, ਜਿਸ ਤਰ੍ਹਾਂ ਆਪਾਂ ਹੁਣ ਗੱਲਾਂ ਕਰਨ ਦੇ ਆਪਾਂ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ। ਅੱਛਾ, ਬੀਐਸਐਫ ਮਹਾਰਾਜ ਦੀ ਕਿਰਪਾ। ਮੋਢੇ ਤੇ ਚੜੀ ਰਹਿੰਦੀ ਸੀ ਹਰ ਟਾਈਮ? ਹਾਂਜੀ ਬੀਐਸਐਫ ਦਾ ਪਾਰਾ ਨਹੀਂ। ਅੱਛਾ, ਵੈਸੇ ਇਹ ਅਜੀਬੋ-ਗਰੀਬ ਗੱਲ ਆ, ਦੇਖ ਲਓ ਵੀ ਇੰਨੇ ਨੇੜੇ ਹੋ ਕੇ ਵੀ ਆਪਾਂ ਇੱਕ ਦੂਜੇ ਦੀ ਬੋਲੀ ਵੀ ਸਮਝਦੇ ਆ, ਹਾਂਜੀ ਆਪਾਂ ਇੱਕ ਦੂਜੇ ਨਾਲ ਗੱਲ ਨਹੀਂ ਕਰ ਗੱਲ ਸਕਦੇ, ਨਹੀਂ ਕਰ ਸਕਦੇ। ਗੂੰਗੇ ਬੋਲੇ ਬਣ ਕੇ ਰਹਿਣ ਵਾਲੀ ਗੱਲ ਹੋ ਗਈ। ਹਾਂਜੀ ਹੁਣ ਅੱਜ ਅਸੀਂ ਆਪਣੇ ਨਿਖਰੇ ਢਾਲੇ ਤੋਂ ਸਵੇਰੇ 4 ਵਜੇ ਤੁਰੇ ਸੀਗੇ, ਅੱਛਾ, 8 ਵਜੇ ਇੱਥੇ ਆ ਗਏ ਆ, ਸਾਨੂੰ ਕੋਈ ਰਸਤੇ ਵਿੱਚ ਕੋਈ ਦਿੱਕਤ ਨਹੀਂ ਆਈ, ਬਹੁਤ ਹੀ ਵਧੀਆ ਲੱਗਾ, ਅਸੀਂ ਆਪਣਾ ਬਿਆਨ ਨਹੀਂ ਕਰ ਸਕਦੇ, ਬਹੁਤ ਵਧੀਆ ਲੱਗਾ, ਇੱਥੇ ਆਣ ਕੇ ਸਾਨੂੰ ਬਹੁਤ ਪਿਆਰ ਮਿਲਿਆ ਜੀ। ਅੱਛਾ, ਹਾਂਜੀ, ਸਾਰੀ ਸੰਗਤ ਦਾ ਆਪਣਾ ਜਿਹੜੇ ਜੁੜੇ ਘਰ ਜਮਾ ਕਰਦੇ, ਜੁੜੇ ਦਾ ਆਪਣਾ ਸੇਵਾ ਕਰਦੇ, ਇੱਥੇ ਲੰਗਰ ਦੀ ਸੇਵਾ ਵਾ, ਬਹੁਤ ਹੀ ਵਧੀਆ। ਕੀ ਛਕਿਆ ਲੰਗਰ ਫਿਰ ਅੱਜ? ਲੰਗਰ ਬਹੁਤ ਧੰਨ ਹੋ ਗਈ ਜੀ, ਮਹਾਰਾਜ ਦੀ ਕਿਰਪਾ ਹੋਈ, ਲੰਗਰ ਦਾ ਪ੍ਰਸ਼ਾਦਾ ਪਾਣੀ, ਦਾਲ ਫੁਲਕਾ ਬਾਬੇ ਨਾਨਕ ਦਾ 20 ਰੁਪਈਆਂ ਦਾ ਲੰਗਰ ਲਾਇਆ ਸੀ, ਉਹ ਲੰਗਰ ਨੇ ਅੱਜ ਧੰਨ ਦੁਨੀਆ ਰਜਾਤੀ ਹੈ। ਹਾਂ, ਨੀਅਤ ਨੂੰ ਮੁਰਾਦ ਹੁੰਦੀ ਹੈ ਜੀ। ਨੀਅਤ ਨੂੰ ਮੁਰਾਦ। ਹਾਂ, ਜੇ ਨੀਅਤ ਠੀਕ ਸੀ ਤਾਂ ਉਹ ਦੇਖ ਲਓ ਮੰਜ਼ਿਲ ਤੱਕ ਪਹੁੰਚ ਗਈ ਗੱਲ। ਪਾ ਕੇ ਸਾਰੇ ਅੱਜ ਉਹੀ ਆਪਣਾ 20 ਰੁਪਏ ਦੇ ਲੰਗਰ ਨੂੰ ਲੈ ਕੇ ਸਿੱਖਾਂ ਨੇ ਥਾਂ ਲੰਗਰ ਲਾਏ ਆ, ਜਿੱਥੇ ਕੋਈ ਮੁਸੀਬਤ ਆਉਂਦੀ ਉੱਥੇ ਉਹ ਆਪਣਾ ਲੰਗਰ ਲਾ ਦਿੰਦੇ ਆ, ਚਾਹੇ ਉਹ ਖਾਣ ਪੀਣ ਦਾ ਹੋਵੇ, ਚਾਹੇ ਉਹ ਕੋਈ ਜ਼ਿੰਦਗੀ ਦੀਆਂ ਬਾਕੀ ਜਿਹੜੀਆਂ ਚੀਜ਼ਾਂ ਇਸਤੇਮਾਲ ਚ ਆਉਂਦੀਆਂ ਉਹਨਾਂ ਦਾ ਹੋਵੇ, ਸਾਡਾ ਜੀ ਦਿਲ ਖੋਲ ਕੇ ਲਾਉਂਦੇ ਆ ਜੀ। ਹਾਂਜੀ, ਪਿਛੋਕੜ ਆ ਵੀ ਅਸੀਂ ਲੂਣੀਆਂ ਦੇ ਪਰਿਵਾਰ ਚੋਂ। ਅੱਛਾ, ਸਾਡੇ ਬਾਪੂ ਪ੍ਰੀਤਮ ਸਿੰਘ ਹੋਣੀ, ਚੰਨਨ ਸਿੰਘ ਹੋਣੀ, ਮਾਸਟਰ ਗੁਰਨਾਮ ਸਿੰਘ ਹੋਣੀ, ਇਹ ਸਾਰੇ ਬਾਹਰ ਆ ਪਰਿਵਾਰ, ਅਮਰੀਕਾ ਦੇ ਵਿੱਚ ਆ। ਅੱਛਾ, ਹਾਂਜੀ, ਤੇ ਅਸੀਂ ਉਹਨਾਂ ਦੇ, ਮੈਂ ਆਪਣਾ ਪੋਤਰਾ ਵਾਂ, ਅੱਛਾ, ਬਾਪੂ ਜੀ ਦਾ ਪੋਤਰਾ। ਅਸੀਂ 5 ਜਾਣੇ ਉੱਥੋਂ ਆਏ ਆ ਨਿਖਰੇ ਢਾਲੇ ਤੋਂ ਦਰਸ਼ਨ ਕਰਨ ਵਾਸਤੇ, ਬਹੁਤ ਹੀ ਵਧੀਆ। ਹਾਂ, ਤੇ ਬਾਕੀ ਆਪਣੀ ਜਿਹੜੀ ਨਵੀਂ ਪੀੜ੍ਹੀ ਆ, ਇਹਨਾਂ ਨੂੰ ਨਹੀਂ ਸ਼ੌਕ ਹੈਗਾ ਜਾਣਾ ਚਾਹੀਦਾ ਪਾਕਿਸਤਾਨ ਚ? ਨਹੀਂ, ਨਵੀਂ ਪੀੜ੍ਹੀ ਨੂੰ ਸ਼ੌਂਕ ਤੇ ਭਾਜੀ ਹੈਗਾ ਵਾ, ਹਾਂ, ਪਰ ਇਸ ਕੰਮ ਵੇਲੇ ਨਹੀਂ ਆਉਂਦੇ। ਸਭ ਆਪਾਂ ਕੁਝ ਗੰਦੇ ਰਾਹ ਪੈ ਗਏ ਆ, ਕੁਝ ਆਪਾਂ ਨਸ਼ਿਆਂ 'ਚ ਗਲਤਾਨ ਹੁੰਦੇ ਜਾ ਰਹੇ ਆ, ਕੋਈ ਸਰਕਾਰਾਂ ਵੇ ਜਿਹੜੀਆਂ ਤੁਹਾਨੂੰ ਪਤਾ ਹੀ ਆ ਜੋ ਕੁਝ ਕਰਦੀਆਂ। ਦੇਖੋ ਜੀ, ਸਰਕਾਰਾਂ ਵੀ ਤਾਂ ਆਪਾਂ ਹੀ ਚੁਣਦੇ ਆ। ਹਾਂਜੀ, ਜੇ ਆਪਾਂ ਨੂੰ ਇਸ ਚੀਜ਼ ਦਾ ਅਦਰਾਕ ਹੋਵੇ ਵੀ ਸਾਨੂੰ ਕਿਹੜਾ ਬੰਦਾ ਸਾਡੇ ਲਈ ਫਾਇਦੇਮੰਦ ਆ ਜਾਂ ਕਿਹੜਾ ਬੰਦਾ ਸਾਡੀਆਂ ਮੰਗਾਂ ਪੂਰੀਆਂ ਕਰਦਾ, ਆਪਾਂ ਉਹਨੂੰ ਵੋਟ ਕਰੀਏ, ਚਾਹੇ ਉਹ ਕੋਈ ਵੀ ਆ। ਇੰਨੀ ਤਾਂ ਰੱਬ ਨੇ ਸਮਝ ਦਿੱਤੀ ਹੈ ਨਾ ਆਪਾਂ ਨੂੰ ਚੰਗੇ ਮਾੜੇ ਦੀ। ਹਾਂਜੀ ਯਾਰ, ਕਿ ਵੇਖੋ ਬਦਲਾਅ ਆਇਆ ਵਾ, ਇਹ ਹੌਲੀ ਹੌਲੀ, ਇਹਨੂੰ 5-7 ਸਾਲ ਲੱਗਣਗੇ, ਯਕਦਮ ਨਹੀਂ ਇਹ ਕੰਮ ਹੋਣਾ। ਹਾਂਜੀ, ਕੋਈ ਟਾਈਮ ਲੱਗਦਾ, ਟਾਈਮ ਲੱਗੂ, ਹੋ ਜਾਓ ਪਰ ਟਾਈਮ ਲੱਗੂ। ਪਰ ਆਪਣਾ ਦੋਵਾਂ ਮੁਲਕਾਂ ਦਾ ਵਿੱਚ ਇਹ ਹੈ ਨਾ ਕਿ ਆਪਾਂ ਜਦੋਂ ਵੀ ਜੇ ਵੋਟ ਪਾਣੀ ਹੋਵੇ ਤਾਂ ਆਪਾਂ ਕਹਿਣਾ ਯਾਰ ਉਹ ਸਾਡਾ ਫਲਾਨਾ ਬਰਾਦਰੀ ਦਾ ਆ, ਜਾਂ ਆਪਾਂ ਕਹਿ ਲਈਦਾ ਵੀ ਸਾਡਾ ਧੜਾ ਆ, ਜਾਂ ਇੱਕ ਹੋਰ ਚੀਜ਼ ਆਪਾਂ ਦੇਖ ਲਈ ਦੀ ਵੀ ਪਿੰਡ 'ਚ ਮੁਖਾਲਫਤ ਕਹਿਣਾ ਯਾਰ ਇਹਨੂੰ ਤੇ ਉਹ ਫਲਾਨੇ ਬੰਦੇ ਨੇ ਵੋਟ ਪਾਣੇ, ਆਪਾਂ ਨਹੀਂ ਇਹਨੂੰ ਪਾਣੇ ਹੈਗੇ। ਆਪਣਾ ਹਾਂ, ਇਹੀ ਕੁਝ ਆ ਸਾਡਾ। ਕੀ ਫਰਕ ਆਪਣਾ ਤੁਹਾਡਾ? ਕੋਈ ਫਰਕ ਹੀ ਨਹੀਂ ਹੈਗਾ। ਇਹੀ ਮੈਂ ਤੁਹਾਨੂੰ ਦੱਸਿਆ ਨਾ ਵੀ ਆਪਣੇ ਦੋਵਾਂ ਮੁਲਕਾਂ 'ਚ ਇਹ ਹਿਸਾਬ ਕਿਤਾਬ ਆ ਜੀ। ਬਹਰਹਾਲ ਇਹਨਾਂ ਚੀਜ਼ਾਂ ਤੋਂ ਉੱਪਰ ਹੋ ਕੇ ਇੱਕ ਆਲਾ ਬੰਦੇ ਦੀ ਆਪਾਂ ਨੂੰ ਨਾ ਸਿਲੈਕਸ਼ਨ ਕਰਨੀ ਚਾਹੀਦੀ ਆ, ਉਹਨੂੰ ਵੋਟ ਕਰਨਾ ਚਾਹੀਦਾ, ਚਾਹੇ ਉਹ ਕੋਈ ਵੀ ਆ। ਤੇ ਮੁਲਕ ਦੇ ਜਿਹੜੇ ਸਰਬਰਾਹ ਹੁੰਦੇ ਉਹਨਾਂ ਨੂੰ ਮੁਲਕ ਦੀਆਂ ਜਿਹੜੀਆਂ ਆਵਾਮ ਆ ਜਾਂ ਬਾਕੀ ਉਹਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨੂੰ ਮੱਦੇਨਜ਼ਰ ਰੱਖਦੇ ਬਿਹਤਰ ਫੈਸਲੇ ਕਰਨ ਦੀ ਲੋੜ ਆ, ਜਿਨ੍ਹਾਂ ਨਾਲ ਆਪਾਂ ਨਫ਼ਰਤ ਨੂੰ ਖਤਮ ਕਰੀਏ ਤੇ ਮੁਹੱਬਤ ਨੂੰ ਅੱਗੇ ਲੈ ਕੇ ਆਈਏ ਜੀ। ਆਪਣਾ ਕੀ ਨਾਂ ਦੱਸਿਆ ਸੀਗਾ? ਲਖਵਿੰਦਰ ਸਿੰਘ। ਤੁਸੀਂ ਵੀ ਪਹਿਲੇ ਆਏ ਆ? ਆਪਣੇ ਪਹਿਲੀ ਵਾਰੀ ਆਏ? ਅੱਛਾ, ਮਾਸਟਰ ਅਮਰ ਸਿੰਘ ਦਾ ਪੁੱਤਰ ਹੈ ਜੀ। ਅੱਛਾ, ਮਾਸਟਰ ਅਮਰ ਸਿੰਘ ਦੇ ਪੋਤਰੇ ਆ ਜੀ। ਹਾਂਜੀ, ਪੁਰਾਣੇ ਬੰਦੇ। ਇਹ ਵੀਡੀਓ ਜਿਹੜੀ ਤੁਹਾਡੀ ਆ, ਮੈਂ ਤੁਹਾਡੇ ਚੈਨਲ ਰਾਹੀਂ ਕਹਿੰਦਾ ਵੀ ਇਹ ਸਾਡੇ ਬਾਹਰ ਪਰਿਵਾਰ ਸਾਡੇ ਬਹੁਤ ਰਹਿੰਦੇ ਆ, ਬੱਚੇ ਰਹਿੰਦੇ ਬਾਹਰ, ਸਾਡੇ ਦਾਦੇ ਪੜਦਾਦੇ ਸਾਰੇ ਬਾਹਰ ਆ। ਹਾਂਜੀ, ਉਹਨਾਂ ਨੂੰ ਪਤਾ ਲੱਗੋ ਵੀ ਸਾਡੇ ਬੱਚੇ ਉੱਥੇ ਗਏ ਸੀ। ਹਾਂ, ਇੱਕ ਤਾਰੀਖ ਦਾ ਹਿੱਸਾ ਬਣ ਜਾਣਾ ਜੀ। ਹਾਂਜੀ। ਤੁਸੀਂ ਖੁੱਲ ਕੇ ਦੱਸੋ, ਤੁਸੀਂ ਜਗਦੇ ਕਿਉਂ ਆ? ਸ਼ਰਮ ਦੇ ਕਿਉਂ ਆ? ਹਾਂ, ਨਾ ਇਦਾਂ ਨਾ ਕਰੋ। ਹੁਣ ਜੇ ਆ ਗਏ ਤਾਂ ਫਿਰ ਖੁੱਲ ਕੇ ਬੋਲੋ। ਕੀ ਕਹਿਣਾ ਚਾਹੋਗੇ ਹੁਣ ਜਾ ਕੇ? ਜਾਏ ਕਹਾਂਗੇ ਬਹੁਤ ਮਜ਼ਾ ਆਇਆ, ਆਨੰਦ ਆਇਆ ਉੱਥੇ। ਅੱਛਾ, ਕਿਆ ਬਾਤਾਂ ਜੀ। ਉਦਾਂ ਦੇਖ ਲਓ ਵੀ ਇਹ ਮੌਸਮ ਗਰਮੀ ਦਾ, ਉਹਦੇ ਬਾਵਜੂਦ ਕਿੰਨੀ ਰੌਣਕ ਆ ਹੈ। ਤੇ ਸਰਦੀ ਜਾਂ ਮੌਸਮ ਹੋਵੇ, ਥੋੜ੍ਹਾ ਕਲੌਡੀ ਮੌਸਮ ਹੋਵੇ, ਫਿਰ ਉਹਦੇ ਵਿੱਚ ਹੋਰ ਜ਼ਿਆਦਾ ਮਜ਼ਾ ਆਉਂਦਾ। ਸੰਗਤਾਂ ਵੀ ਦੂਰ ਦੂਰ ਤੋਂ ਆਉਂਦੀਆਂ, ਸਾਡੇ ਪਾਕਿਸਤਾਨੀ ਲੋਕ ਸਿਰਫ ਔਰ ਸਿਰਫ ਤੁਹਾਨੂੰ ਦੇਖਣ ਆਉਂਦੇ ਆ। ਅਗਰ ਸੋਚਿਆ ਜਾਵੇ ਤਾਂ ਦੇਖੋ, ਮੈਂ ਅਗਲੀ ਵੀਡੀਓ 'ਚ ਵੀ ਇਹ ਗੱਲ ਕੀਤੀ ਹੈ ਵੀ ਅਗਰ ਆਪਾਂ ਜੇ ਕਰੀਏ ਵੀ ਸੈਰ ਕਰਨ ਜਾਣਾ ਤਾਂ ਉਹ ਤਾਂ ਦੁਨੀਆ ਤੇ ਬਹੁਤ ਸਾਰੀਆਂ ਜਗ੍ਹਾ, ਪਾਕਿਸਤਾਨ 'ਚ ਬਹੁਤ ਜਗ੍ਹਾ ਇੱਕ ਮਜ਼ਹਬੀ ਇਬਾਦਤ ਗਾਹ ਆ, ਔਰ ਇਹਨੂੰ ਦੇਖਣ ਲਈ ਔਰ ਤੁਹਾਨੂੰ ਲੋਕਾਂ ਨੂੰ, ਸਿੱਖ ਭਰਾਵਾਂ ਨੂੰ ਵੇਖਣ ਲਈ ਲੋਕ ਬੜੀ ਦੂਰੋਂ ਆਉਂਦੇ ਆ। ਪ੍ਰੇਮ ਪਿਆਰ ਬਹੁਤ ਕਰਦੇ ਆ, ਉਸ ਵੇਲੇ ਗੱਦੇ ਉਹਨੂੰ ਛਾਤੇ ਵਿਚਾਰੇ ਨੇ
ਹਾਂ ਇੱਥੇ ਪਾਓ ਇੱਥੇ ਲੰਮੇ ਪਾਓ ਉੱਥੇ ਸਾਨੂੰ ਚਾਹ ਮਿਲ ਗਈ ਉੱਥੇ ਸਾਨੂੰ ਪਾਣੀ ਮਿਲ ਗਿਆ ਬਹੁਤ ਜਾ ਕੇ ਬਹੁਤ ਇਹ ਕਿੱਥੇ ਦੀ ਗੱਲ ਕਰਦੇ ਜੀ ਗੁਰਦਾਰੇ ਅੱਛਾ ਭਈ ਪੈਰ ਨਾ ਸੜਨ ਹਨਾ ਹਾਂਜੀ ਹਾਂਜੀ ਗੱਦੇ ਪਸਾਉਣ ਆਪਣਾ ਪੱਖੇ ਚਲਾ ਕੇ ਅੱਛਾ ਆਰਾਮ ਕਰਨ ਲਈ ਕਮਰੇ ਖੋਲ ਦਿੱਤੇ ਗੱਦੇ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਯਾਨੀ ਤੁਸੀਂ ਆਪਣੇ ਪੂਰੇ ਮੁਤਮਿਨ ਆ ਯਾਨੀ ਸੈਟੀਸਫਾਈ ਆ ਕੁਝ ਬਿਆਨ ਨਹੀਂ ਕਰ ਸਕਦੇ ਆਪਣੇ ਦਿਲ ਦੀਆਂ ਜਿਹੜੀਆਂ ਗੱਲ ਕਰਨ ਦਾ ਮਨ ਖੁਸ਼ ਹੋਇਆ ਕੋਈ ਬਹੁਤ ਮਨ ਖੁਸ਼ ਅੱਛਾ ਚੌਧਰੀ ਸਾਹਿਬ ਤੁਸੀਂ ਬੜਾ ਖੁਸ਼ ਹੋਏ ਆ ਥੋੜਾ ਦੱਸੋ ਆਪਣਾ ਕਿਦਾਂ ਕਿਹੜੀ ਗੱਲੋਂ ਖੁਸ਼ ਹੋਏ ਨਾ ਕੁਝ ਵੇਖ ਕੇ ਗੁਰਦਾਰੇ ਦਾ ਮਾਹੌਲ ਵੇਖ ਕੇ ਲੋਕਾਂ ਦਾ ਰਹਿਣ ਸਹਿਣ ਕਿ ਜਿਵੇਂ ਸੇਵਾ ਭਾਵਨਾ ਕੀਤੀ ਆ ਹਾਂ ਤੇ ਬਾਕੀ ਸਾਂਭ ਸੰਭਾਲ ਅੱਛਾ ਵੇਖ ਲਓ ਕੈਸੀ ਜਗ੍ਹਾ ਆ ਵੀ ਥੋੜਾ ਜਿਹਾ ਪਰੇ ਚੱਲ ਜੀ ਆਪਾਂ ਇੰਡੀਆ 'ਚ ਪਹੁੰਚ ਜੰਨੇ ਆ ਥੋੜਾ ਜਿਹਾ ਇਧਰ ਨੂੰ ਆ ਜੀ ਆਪਾਂ ਪਾਕਿਸਤਾਨ ਆ ਜਾਂਦੇ ਆ ਇਹ ਕਿਹੋ ਜਿਹਾ ਅਹਿਸਾਸ ਆ ਬਹੁਤ ਵਧੀਆ ਹੈ ਬਹੁਤ ਵਧੀਆ ਜਦੋਂ ਤੁਸੀਂ ਇੱਧਰ ਵੜੇ ਸੀ ਉਧਰੋਂ ਹਦੂਦ 'ਚ ਆ ਗਏ ਪਾਕਿਸਤਾਨ ਦੀ ਵਿੱਚ ਹਾਂਜੀ ਤੇ ਕੀ ਮਨ ਵਿੱਚ ਕੀ ਖਿਆਲ ਆ ਵੀ ਉਹ ਸੋਚਾਂ ਕੀ ਸੀ ਵੀ ਆਹ ਦੇਖੋ ਵੀ ਹੁਣ ਅਸੀਂ ਪਾਕਿਸਤਾਨ ਦੀ ਧਰਤੀ ਤੇ ਆ ਗਏ ਆ ਮਨ ਵੀ ਵੇਖ ਕੇ ਐ ਬਾਗੋ ਬਾਗ ਹੋ ਗਿਆ ਜੀ ਅੱਛਾ ਅਸੀਂ ਪਾਕਿਸਤਾਨ ਹਰ ਚੀਜ਼ ਸੋਹਣੀ ਲੱਗਣ ਲੱਗ ਪਈ ਹਾਂਜੀ ਹਾਂਜੀ ਆਪਣੇ ਦਰਸ਼ਨ ਕਰਨ ਵਾਸਤੇ ਚੱਲੇ ਹਾਂ ਗੁਰੂ ਨਾਨਕ ਦੇਵ ਜੀ ਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਤੁਸੀਂ ਇਹੋ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦੇਵਾਂਗੇ ਵੀ ਨਸ਼ਿਆਂ ਤੋਂ ਪਰਹੇਜ਼ ਕਰੋ ਹੂੰ ਗੁਰੂ ਘਰ ਨਾਲ ਜੁੜੋ ਹਾਂ ਆਪਣੀ ਸੇਵਾ ਕਰੋ ਆਪਣੀ ਜੋ ਵੀ ਚਲੋ ਪੁਰਖਿਆਂ ਦੀ ਦਾਦਿਆਂ ਦੀ ਪਿਤਾ ਦੀ ਜਿੰਨੀ ਵੀ ਜਾਇਦਾਦ ਆ ਉਹਦੇ ਉੱਤੇ ਆਪਾਂ ਗੁਜ਼ਾਰਾ ਕਰੀਏ ਨਾ ਕਿ ਆਪਾਂ ਹੋਰਨਾਂ ਕੰਮਾਂ ਵਿੱਚ ਪੈ ਕੇ ਆਪਣੀ ਦੇਖੋ ਜੀ ਉਹ ਅਗਰ ਪੁੱਠੇ ਕੰਮਾਂ 'ਚ ਪਾਵਾਂਗੇ ਤਾਂ ਜਿਹੜੀ ਪੇ ਦਾਦੇ ਦੀ ਜਗੀਰ ਉਹ ਤਾਂ ਵੱਖਰੀ ਉਹਦੀ ਜਿਹੜੀ ਇੱਜ਼ਤ ਆ ਉਹਨੂੰ ਜ਼ਰੂਰ ਮਿੱਟੀ 'ਚ ਮਿਲਾ ਦਾਂਗੇ ਜੇ ਆਪਾਂ ਹੋਰ ਨਹੀਂ ਬਣਾ ਸਕਦੇ ਤੇ ਆਪਾਂ ਪਿਓ ਦਾਦੇ ਦੀਆਂ ਹੀ ਗਵਾਈਏ ਵੀ ਨਾ ਜਿਹੜੀ ਬਣੀ ਉਹਨੂੰ ਤਾਂ ਕਾਇਮ ਰੱਖੀਏ ਉਹਨੂੰ ਕਿਵੇਂ ਬਹੁਤ ਵਧੀਆ ਸੁਨੇਹਾ ਦਿੱਤਾ ਜੀ ਹਾਂਜੀ ਅਸੀਂ ਦੂਸਰੀਆਂ ਵੀਡੀਓ ਵੀ ਜਿਹੜੇ ਇੱਥੇ ਆਪਣੇ ਆਏ ਆ ਉਹਨਾਂ ਦੀਆਂ ਵੀ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਔਰ ਇਹ ਸਾਰੀ ਵੀਡੀਓ ਦਿਖਾਉਣ ਦਾ ਮਕਸਦ ਇਹੀ ਆ ਕਿ ਪਿਆਰ ਮੁਹੱਬਤ ਨੂੰ ਆਪਾਂ ਅੱਗੇ ਲੈ ਕੇ ਆਉਣਾ ਜੀ